ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ ਅਸਲਾਮੁ ਅਲੈਕੁਮ। 28 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 211। ਹੁਣ ਚੱਲਦੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਮੁਬਾਰਕਾਂ ਦੇਣੀਆਂ ਨੇ ਤੁਹਾਨੂੰ। ਉਹ ਇੱਕ ਤੇਲ ਜਿਹੜਾ ਹੋਂਡਾ CD70 ਵਗੈਰਾ ਤੁਸੀਂ ਇਸਤੇਮਾਲ ਕਰਦੇ ਹੋ, ਜਾਂ ਯਾਮਾਹਾ ਜਾਂ ਜਿਹੜਾ ਵੀ ਮੋਟਰਸਾਈਕਲ, ਜਾਂ ਚਾਈਨਾ ਦੇ ਵੀ ਅੱਜ ਕੱਲ੍ਹ ਬੜੇ ਸਾਰੇ ਮੋਟਰਸਾਈਕਲ ਨੇ, ਉਹ ਜਿਹੜਾ ਵੀ ਇਸਤੇਮਾਲ ਕਰਦੇ ਹੋ, ਖੁਸ਼ਖਬਰੀ ਤੁਹਾਨੂੰ ਇਹ ਵੀ ਉਹਦਾ ਤੇਲ ਸਸਤਾ ਹਕੂਮਤ ਨੇ ਨਹੀਂ ਕੀਤਾ। ਹਕੂਮਤ ਨੂੰ ਪਤਾ ਚੱਲ ਗਿਆ ਹੈ ਵੀ ਮੋਟਰਸਾਈਕਲ ਚਲਾਉਣ ਵਾਲੇ ਬੜੇ ਮਾਲਦਾਰ ਬੰਦੇ ਨੇ, ਉਹਨਾਂ ਕੋਲ ਰੁਪਈਆ ਢੇਰ ਹੈ, ਅਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਤੁਹਾਡਾ ਤੇਲ ਸਸਤਾ ਨਹੀਂ ਕਰਨਾ। ਲੇਕਿਨ ਜਿਹੜੇ ਮਾੜੇ ਬੰਦੇ ਨੇ ਮੁਲਕ ਦੇ ਵਿੱਚ, ਉਹਨਾਂ ਨੇ ਤੇਲ ਸਸਤਾ ਕਰ ਦਿੱਤਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਮੋਟਰਸਾਈਕਲ ਚਲਾਉਣ ਵਾਲੇ ਤੋਂ ਵੀ ਮਾੜਾ ਕਿਹੜਾ ਬੰਦਾ ਹੈ ਜਿਹਨੇ ਤੇਲ ਪਾਉਣਾ। ਜ਼ਾਹਿਰ ਹੈ ਸਾਈਕਲ ਵਾਲਾ ਮੋਟਰਸਾਈਕਲ ਤੋਂ ਮਾੜਾ ਹੁੰਦਾ ਹੈ, ਦੂਸਰਾ ਪੈਦਲ ਚੱਲਣ ਵਾਲਾ ਸਾਈਕਲ ਵਾਲੇ ਤੋਂ ਵੀ ਮਾੜਾ ਹੁੰਦਾ ਹੈ। ਹੁਣ ਨਾ ਪੈਦਲ ਚੱਲਣ ਵਾਲੇ ਨੇ ਤੇਲ ਪੀ ਕੇ ਪੈਦਲ ਚੱਲਣਾ ਹੈ, ਨਾ ਹੀ ਸਾਈਕਲ ਵਾਲੇ ਨੇ ਕਿਸੇ ਥਾਂ 'ਤੇ ਤੇਲ ਪਾ ਕੇ ਸਾਈਕਲ 'ਚ ਸਾਈਕਲ ਚਲਾਉਣੀ ਹੈ। ਅਤੇ ਫਿਰ ਮੋਟਰਸਾਈਕਲ ਵਾਲੇ ਤੋਂ ਥੱਲੇ ਕਿਹੜਾ ਬੰਦਾ ਹੈ ਜਿਹਦੇ ਲਈ ਤੇਲ ਸਸਤਾ ਕੀਤਾ ਹੈ। ਇਹ ਹੁਣ ਮੈਂ ਇਹ ਨਹੀਂ ਆਂਦਾ ਵੀ ਲੋਕਾਂ ਦੇ ਕੰਨ 'ਚ ਪਾਉਣ ਵਾਸਤੇ। ਤੁਹਾਨੂੰ ਪਤਾ ਨਾ ਕਿ ਪਿੰਡਾਂ ਦੇ ਵਿੱਚ ਬੰਦੇ ਕੰਨ ਦੇ ਵਿੱਚ ਪੀੜ ਸ਼ੀੜ ਹੋਵੇ ਤਾਂ ਤੇਲ ਤੱਤਾ ਕਰਕੇ ਕੰਨ 'ਚ ਪਾ ਲੈਂਦੇ ਨੇ। ਸੁਣਿਆ ਹੋਣਾ ਤੁਸੀਂ ਕਈ ਵਾਰੀ, ਤੇਲ ਤੱਤਾ ਕਰਕੇ ਕੰਨ 'ਚ ਪਾ ਲੈਂਦੇ ਨੇ। ਅੱਛਾ, ਹੁਣ ਇਸ ਤਰ੍ਹਾਂ ਇਹ ਤੁਸੀਂ ਗੱਲ ਨੂੰ ਜ਼ਰਾ ਗੌਰ ਨਾਲ ਸਮਝਣਾ ਹੈ। ਇਸ ਗੱਲ ਕਿਸੇ ਹੋਰ ਪਾਸੇ ਨੂੰ ਜਾਣ ਲੱਗੀ ਹੈ, ਲੇਕਿਨ ਮੈਂ ਬਹੁਤੀ ਖਿਲਾਰਾਂਗਾ ਨਹੀਂ, ਲੇਕਿਨ ਸਿਰਫ ਤੁਹਾਨੂੰ ਸਮਝਾਉਣ ਵਾਸਤੇ। ਮੇਰਾ ਇੱਕ ਬੜਾ ਕਰੀਬੀ ਬੰਦਾ ਹੈ, ਉਹਨੂੰ ਸ਼ੂਗਰ ਦਾ ਮਰਜ਼ ਹੈ, ਜਿਹਨੂੰ ਡਾਇਬਟੀਜ਼ ਅੰਗਰੇਜ਼ੀ ਚਾਹੁੰਦੇ ਨੇ, ਅਤੇ ਪੰਜਾਬੀ 'ਚ ਅਸੀਂ ਉਹਨੂੰ ਸ਼ੂਗਰ ਵੀ ਆਨੇ ਅਤੇ ਸ਼ੂਕਰ ਵੀ ਆਨੇ। ਉਹ ਇਨਸੂਲਿਨ ਵਗੈਰਾ ਲਾਉਂਦਾ ਹੈ ਅਤੇ ਉਹਦੇ ਨਾਲ ਕੰਮ ਉਹਦਾ ਚੱਲਦਾ ਰਹਿੰਦਾ। ਇੱਕ ਵਾਰੀ ਰਮਜ਼ਾਨ ਦਾ ਮਹੀਨਾ ਸੀ ਅਤੇ ਉਹ ਵੀ ਹਸਪਤਾਲ ਅੱਪੜ ਗਿਆ, ਅਤੇ ਅੰਮਾ ਵੀ, ਮੈਂ ਪਹਿਲੇ ਵੀ ਵਾਕਿਆ ਸੁਣਾਇਆ ਸੀ ਇੱਕ ਵਾਰੀ। ਉਹ ਮੈਂ ਜਿਸ ਵੇਲੇ ਪਤਾ ਕੀਤਾ ਵੀ ਕਿਉਂ ਅੱਪੜ ਗਿਆ, ਅਤੇ ਉਹਨੇ ਆਖਿਆ ਵੀ ਮੈਨੂੰ ਇੱਕ ਮੌਲਵੀ ਸਾਹਿਬ ਨੇ ਆਖਿਆ ਸੀ ਵੀ ਤੂੰ ਰੋਜ਼ੇ ਰੱਖ, ਦਵਾਈ ਕੋਈ ਖਾਣ ਦੀ ਲੋੜ ਨਹੀਂ, ਅੱਲਾ ਆਪੇ ਹੀ ਤੇਰੇ ਕੰਮ ਬਾਕੀ ਸਿੱਧੇ ਕਰੇਗਾ। ਹਾਲਾਂਕਿ ਦਵਾਈ ਖਾਣ ਦਾ ਵੀ ਹੁਕਮ ਅੱਲਾ ਨਹੀਂ ਦਿੱਤਾ ਹੈ। ਇਹ ਕੋਈ ਮੇਰਾ ਮਤਲਬ ਹੈ ਕਿ ਅੱਲਾ ਦੀ ਜ਼ਾਤ ਨੇ, ਅਤੇ ਬਲਕਿ ਕਈ ਮੁਸ਼ਕਿਲਾਂ ਦੇ ਵਿੱਚ ਰੋਜ਼ੇ ਛੱਡਣ ਦੀ ਵੀ ਇਜਾਜ਼ਤ ਹੈ, ਅਤੇ ਰੋਜ਼ੇ ਦੇ ਦੌਰਾਨ ਵੀ ਕਈ ਫਿਕਾ ਦੇ ਵਿੱਚ ਇਹ ਹੈ ਕਿ ਕੋਈ ਬਹੁਤ ਲਾਈਫ ਸੇਵਿੰਗ ਦਵਾਈ ਤੁਸੀਂ ਉਹ ਵੀ ਲੈ ਸਕਦੇ ਹੋ। ਹਾਂ, ਕਈ ਮੌਲਵੀ ਹਜ਼ਰਾਤ ਕਹਿੰਦੇ ਨੇ ਵੀ ਨਹੀਂ ਲੈ ਸਕਦੇ। ਇਹਦੇ 'ਤੇ ਡਿਫਰੈਂਟ ਬੰਦਿਆਂ ਦੀਆਂ ਡਿਫਰੈਂਟ ਗੱਲਾਂ ਨੇ। ਉਹ ਸ਼ੇਰ ਨੇ ਇਨਸੂਲਿਨ ਲਾਉਣਾ ਛੱਡ ਦਿੱਤੀ ਮੌਲਵੀ ਸਾਹਿਬ ਦੀ ਗੱਲ ਸੁਣ ਕੇ, ਅਤੇ ਉਹ ਫਿਰ ਮਾਂ ਨੇ ਵੀ ਛੱਡ ਦਿੱਤੀ ਅਤੇ ਪੁੱਤਰ ਨੇ ਵੀ, ਅਤੇ ਦੋਨੋਂ ਹਸਪਤਾਲ ਪਹੁੰਚ ਗਏ। ਇਸੇ ਤਰ੍ਹਾਂ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਇਸੇ ਤਰ੍ਹਾਂ ਹਿਕਮਤ ਜਾਂ ਟੋਟਕੇ ਸਨ, ਉਹ ਉਸ ਵੇਲੇ ਜਿਹੜੀ ਸਾਇੰਸ ਸੀ ਉਹ ਤਰੱਕੀ ਨਹੀਂ ਸੀ। ਦੂਸਰਾ ਹੈ ਵੀ ਡਾਕਟਰ ਲਾਗੇ ਕਿਤੇ ਆਇਆ ਨਹੀਂ ਸੀ। ਉਸ ਵੇਲੇ ਤਾਂ ਪਿੰਡਾਂ 'ਚ ਸਾਈਕਲ ਨਹੀਂ ਸੀ, ਆਪਣਾ ਮੇਰਾ ਮਤਲਬ ਰੇਡੀਓ ਨਹੀਂ ਸੀ, ਟੈਲੀਵਿਜ਼ਨ ਨਹੀਂ ਸੀ, ਡਾਕਟਰ ਪੜ੍ਹਿਆ ਕਿੱਥੋਂ ਲੱਭਣਾ ਸੀ। ਉਸ ਵੇਲੇ ਇੰਝ ਹੀ ਸੀ ਵੀ ਜਿਹਨੂੰ ਕੋਈ ਪੀੜ ਹੋਈ, ਕਿਸੇ ਨੂੰ ਤੇਲ ਲਾ ਦਿੱਤਾ, ਕਿਸੇ ਨੂੰ ਤੇਲ ਪਾ ਦਿੱਤਾ। ਅਤੇ ਹੁਣ ਲੋਕ ਅੱਜ ਵੀ ਉਹੀ ਕੰਮ ਕਰੀ ਆਉਂਦੇ ਨੇ। ਕਿਸੇ ਦੇ ਗੁਰਦੇ ਖਰਾਬ ਹੋਣ 'ਤੇ ਉਹਨੂੰ ਆਉਂਦੇ ਨੇ ਬੱਕਰੇ ਦੇ ਗੁਰਦੇ ਖਾ, ਕਿਉਂਕਿ ਤੇਰੇ ਗੁਰਦੇ ਖਰਾਬ ਨੇ, ਤੂੰ ਸੈੱਟ ਹੋ ਜਾਏਗਾ ਬੱਕਰੇ ਦੇ ਗੁਰਦੇ ਖਾ ਕੇ। ਉਹ ਭਾਵੇਂ ਉਹਦਾ ਉਲਟਾ ਹੋਰ ਨੁਕਸਾਨ ਹੋਵੇ, ਬਲਕਿ ਡਾਕਟਰ ਆਉਂਦੇ ਨੇ ਵੀ ਇਹਦੇ ਨਾਲ ਉਲਟਾ ਹੋਰ ਨੁਕਸਾਨ ਹੁੰਦਾ। ਇੰਝ ਹੀ ਜਿਹੜੀਆਂ ਜਿਹਦੇ ਪੱਲੇ ਗੱਲ ਪਈ, ਉਹ ਆਉਂਦਾ ਹੈ ਵੀ ਇੱਕ ਬੰਦੇ ਕੋਲ ਕੋਈ ਬੰਦਾ ਗਿਆ ਨਾ, ਉਹਨੇ ਕਿਹਾ ਵੀ ਮੇਰੀ ਮੱਝ ਨੂੰ ਫਲਾਨੀ ਚੀਜ਼ ਹੈ ਅਤੇ ਉਹਨੂੰ ਕੀ ਦੇਵਾਂ। ਉਹ ਬੰਦੇ ਨੇ ਕਿਹਾ ਵੀ ਫਲਾਂ ਸ਼ਾਇਦ ਦਾ ਕਾੜਾ, ਉਹ ਮਿਕਸ ਇੱਕ ਬਣਾ ਕੇ ਜਿਹੜਾ ਉਹ ਮੱਝ ਨੂੰ ਦੇ ਦੇ। ਉਹਨੇ ਜਾ ਕੇ ਮੱਝ ਨੂੰ ਦੇ ਦਿੱਤਾ, ਮੱਝ ਮਰ ਗਈ। ਉਹ ਬੰਦਾ ਵਾਪਸ ਆਇਆ, ਉਹਨੇ ਕਿਹਾ ਯਾਰ ਤੂੰ ਚੰਗਾ ਬੰਦਾ ਹੈ, ਮੈਂ ਤੈਨੂੰ ਪੁੱਛਿਆ ਸੀ ਵੀ ਮੇਰੀ ਮੱਝ ਨੂੰ ਇਹ ਮਸਲਾ ਹੈ ਅਤੇ ਮੈਂ ਉਹਨੂੰ ਕਿਹੋ ਜਿਹਾ ਕਾੜਾ ਦਿੱਤਾ ਜਾ ਸਕਦਾ ਇਸ ਮਸਲੇ 'ਤੇ। ਤੂੰ ਮੈਨੂੰ ਉਹ ਦੱਸਿਆ ਵੀ ਉਹਦੇ ਵਿੱਚ ਇਹ ਵੀ ਪਾ ਦੇ, ਇਹ ਵੀ ਪਾ ਦੇ। ਜੋ ਨਿੱਕ ਸੁੱਖ ਤੂੰ ਦੱਸਿਆ ਮੈਂ ਪਾ ਕੇ ਪੰਸਾਰੀਏ ਦੀ ਦੁਕਾਨ 'ਤੇ ਗਿਆ, ਇੰਨੇ ਸਾਰੇ ਮੈਂ ਰੁਪਈਏ ਖਰਚੇ, ਉਹ ਕਾੜਾ ਬਣਾਇਆ, ਜ਼ਨਾਨੀ ਮੇਰੀ ਕਾੜਦੀ ਰਹੀ, ਫਿਰ ਜਾ ਕੇ ਉਹ ਬਣਿਆ, ਮੱਝ ਨੂੰ ਦਿੱਤਾ, ਮੱਝ ਮਰ ਗਈ। ਅਤੇ ਤੂੰ ਮੇਰੇ ਨਾਲ ਕੀ ਕੀਤੀ? ਉਹਨੇ ਕਿਹਾ ਭਲਿਆ ਲੋਕਾ, ਤੂੰ ਮੇਰੇ ਕੋਲ ਪੁੱਛਿਆ ਵੀ ਇਹ ਅਗਰ ਮਰਜ਼ ਹੋਵੇ ਤਾਂ ਕਿਹੜਾ ਕਾੜਾ ਦੇਈਦਾ, ਮੈਂ ਤੈਨੂੰ ਦੱਸ ਦਿੱਤਾ। ਤੂੰ ਅਗਲੀ ਗੱਲ ਮੇਰੇ ਕੋਲੋਂ ਪੁੱਛੀ ਸੀ? ਤੂੰ ਤਾਂ ਇੰਨਾ ਪੁੱਛਿਆ ਨਾ ਵੀ ਤੂੰ ਆਪਣੀ ਮੱਝ ਨੂੰ ਕਿਹੜਾ ਕਾੜਾ ਦਿੱਤਾ ਸੀ। ਤੂੰ ਆਇਆ ਮੇਰੇ ਕੋਲ, ਤੂੰ ਪੁੱਛਿਆ ਵੀ ਇਹ ਮਰਜ਼ ਹੈ, ਸੁਣਿਆ ਤੇਰੀ ਮੱਝ ਨੂੰ ਵੀ ਇਹੀ ਮਰਜ਼ ਹੋਈ ਸੀ ਅਤੇ ਤੂੰ ਕਾੜਾ ਦਿੱਤਾ ਸੀ ਆਪਣੀ ਮੱਝ ਨੂੰ, ਮੈਨੂੰ ਵੀ ਦੱਸ ਕਿਹੜਾ ਕਾੜਾ ਦਿੱਤਾ ਸੀ, ਮੈਂ ਤੈਨੂੰ ਦੱਸ ਦਿੱਤਾ। ਤੂੰ ਮੇਰੇ ਕੋਲ ਅਗਲੀ ਗੱਲ ਪੁੱਛੀ ਵੀ ਮੇਰੀ ਮੱਝ ਨਾਲ ਹੋਇਆ ਕੀ ਸੀ? ਉਹਨੇ ਕਿਹਾ ਮੇਰੀ ਵੀ ਮਰ ਗਈ ਸੀ ਅਤੇ ਤੇਰੀ ਵੀ ਜ਼ਾਹਿਰ ਮਰਨੀ ਸੀ, ਤੂੰ ਮੇਰੇ ਕੋਲ ਪੁੱਛਿਆ ਹੀ ਕੋਈ ਨਹੀਂ। ਹੁਣ ਗੱਲ ਇਹ ਵੀ ਪਿੰਡਾਂ ਦੇ ਵਿੱਚ ਸਾਡੇ ਦੇਸੀ ਬੰਦੇ ਜਿਹੜੇ ਨੇ ਉਹ ਇਸੇ ਤਰੀਕੇ ਨਾਲ ਟੋਟਕਿਆਂ ਟਾਟਕਿਆਂ ਦੇ ਨਾਲ ਕੰਮ ਸ਼ਮ ਜਿਹੜਾ ਉਹ ਚਲਾਈ ਆਉਂਦੇ ਨੇ। ਲੇਕਿਨ ਹੁਣ ਆ ਗਈ ਮਾਡਰਨ ਸਾਇੰਸ। ਇਹ ਹੁਣ ਤੁਸੀਂ ਵੇਖੋ ਜਿਹੜੇ ਤਵੀਜ਼ ਦਿੰਦੇ ਨੇ ਨਾ,
ਜਿਹੜੇ ਤਵੀਜ਼ ਸ਼ਵੀਜ਼ ਵੀ ਤੁਹਾਨੂੰ ਕਈ ਬੰਦੇ ਦਿੰਦੇ ਨੇ। ਮੈਂ ਕੋਈ ਤਵੀਜ਼ਾਂ ਦੇ ਖਿਲਾਫ ਗੱਲ ਨਹੀਂ ਕਰ ਰਿਹਾ, ਕਿਉਂਕਿ ਮੈਂ ਕਿਸੇ ਦੇ ਅਕੀਦੇ ਦੇ ਖਿਲਾਫ ਗੱਲ ਨਹੀਂ ਕਰਦਾ। ਮੈਂ ਜਿਹੜੇ ਝੂਠੇ ਤਵੀਜ਼ ਲਿਖ ਕੇ ਦਿੰਦੇ ਨੇ, ਔਰ ਤਕਰੀਬਨ ਇਸ ਵੇਲੇ ਤਵੀਜ਼ ਦੇਣ ਵਾਲੇ 99% ਝੂਠੇ ਹੀ ਹੁੰਦੇ ਨੇ। ਉਹ ਕੋਈ 1-2% ਹੀ ਸੱਚੇ ਨੇ, ਉਹ ਤੁਹਾਨੂੰ ਕਿੱਥੋਂ ਲੱਭਣੇ ਨੇ। ਉਹ ਜਿਹੜੇ ਬਹਰਹਾਲ ਤਵੀਜ਼ ਦਿੰਦੇ ਨੇ ਨਾ ਜਿਹੜੇ ਲਿਖ ਕੇ, ਉਹ ਜਿਸ ਵੇਲੇ ਉਹਨਾਂ ਨੂੰ ਆਪ ਬਿਮਾਰੀ ਹੁੰਦੀ ਉਦੋਂ ਜਾ ਕੇ ਅਲਟਰਾਸਾਊਂਡ ਵੀ ਕਰਵਾਉਂਦੇ ਨੇ, ਉਦੋਂ ECG ਵੀ ਕਰਵਾਉਂਦੇ ਨੇ। ਜੇ ਗੁਰਦਿਆਂ ਦਾ ਮਸਲਾ ਹੋਵੇ ਤਾਂ ਡਾਇਲਿਸਿਸ ਵੀ ਕਰਾਉਂਦੇ ਨੇ। ਹਾਰਟ ਦੇ ਵਿੱਚ ਬਲੋਕੇਜ ਆ ਜਾਏ ਤਾਂ ਉਹ ਜਨਾਬ ਜਾ ਕੇ ਉਹਦਾ ਵੀ ਮੁਰੰਮਤ ਕਰਵਾਉਂਦੇ ਨੇ ਸਾਰੀ। ਪਰ ਤੁਹਾਨੂੰ ਆਂਦੇ ਨੇ ਵੀ ਇਹ ਤਵੀਜ਼ ਪਾਣੀ 'ਚ ਘੋਲ ਕੇ ਪਾ ਲਓ, ਸ਼ਰਿਆਨਾ ਖੁੱਲ੍ਹ ਜਾਣਗੀਆਂ ਤੁਹਾਡੀਆਂ। ਅਤੇ ਜੇ ਪਾਣੀ ਪੀਣ ਨਾਲ ਵੈਸੇ ਹੀ ਰੱਬ ਨੇ ਸ਼ਿਫਾ ਦੇ ਦਿੱਤੀ ਅਤੇ ਦੇ ਦਿੱਤੀ, ਨਾ ਦਿੱਤੀ ਤਾਂ ਬਸ ਸਾਰਿਆਂ ਨੇ ਫਾਤਿਹਾ ਪੜ੍ਹ ਕੇ ਕਹਿਣੀ ਸੀ ਵੀ ਬੜਾ ਚੰਗਾ ਬੰਦਾ, ਬਸ ਲਿਖੀ ਇਸ ਤਰ੍ਹਾਂ ਸੀ। ਇਸ ਲਈ ਮੇਰਾ ਤੁਹਾਨੂੰ ਮਸ਼ਵਰਾ ਇੱਕ ਹੈ ਵੀ ਇਹ ਜਿਹੜੇ ਡਾਕਟਰ ਨੇ ਨਾ, ਇਹ ਮੁੰਡੇ ਕੁੜੀਆਂ ਪੜ੍ਹਦੇ ਨੇ, ਇਹਨਾਂ ਦੇ ਕੋਲ ਜਾਇਆ ਕਰੋ। ਇਹ ਤੁਹਾਡੇ ਜਿਸਮ ਦੇ ਬਾਰੇ ਸਾਰੀ ਗੱਲ ਸਮਝਦੇ ਨੇ, ਪੜ੍ਹਦੇ ਨੇ। 5-7 ਸਾਲ ਪੜ੍ਹਨਾ ਪੈਂਦਾ ਡਾਕਟਰੀ, ਫਿਰ ਜਾ ਕੇ ਉਹਨਾਂ ਨੂੰ ਸਮਝ ਆਉਂਦੀ। ਜਿੱਡਾ ਵੀ ਨਲਾਇਕ ਬੰਦਾ ਹੋਵੇ, ਹੁਣ ਬਾਜੀ ਮਰੀਅਮ ਵਰਗਾ ਨਾ ਹੋਵੇ, ਉਹਨੂੰ ਤਾਂ ਕੱਢ ਹੀ ਦਿੰਦੇ ਨੇ ਮੈਡੀਕਲ ਕਾਲਜ ਤੋਂ। ਵੈਸੇ ਕੋਈ ਬੰਦਾ ਕਿੱਡਾ ਵੀ ਨਲਾਇਕ ਹੋਵੇ ਅਤੇ ਉਹ ਜਿਸ ਵੇਲੇ ਪੜ੍ਹਦਾ ਤਾਂ ਉਹਨੂੰ ਸਮਝ ਆ ਹੀ ਜਾਂਦੀ ਹੈ ਨਾ। ਹੁਣ ਤੁਸੀਂ ਆਪ ਹਿਸਾਬ ਲਾ ਲਓ ਨਾ ਵੀ ਕੋਈ ਸ਼ੈ ਵੀ ਅਗਰ ਤੁਹਾਨੂੰ ਇੱਕ ਨਹੀਂ ਆਉਂਦੀ ਤਾਂ ਤੁਸੀਂ ਉਹਨੂੰ ਸਿੱਖ ਲਓ। ਮਸਲੇ ਇੱਕ ਬੰਦਾ, ਮੈਂ ਤੁਹਾਨੂੰ ਦਿਹਾਤੀ ਸਿਸਟਮ ਨਾਲ ਸਮਝਾ ਰਿਹਾ ਵੀ ਇੱਕ ਬੰਦੇ ਨੂੰ ਕੱਪੜਾ ਕੱਟਣਾ ਨਹੀਂ ਆਉਂਦਾ ਤਾਂ ਉਹ ਬਹਿ ਕੇ ਕੱਪੜੇ ਕੱਟ ਤਾਂ ਨਹੀਂ ਸਕਦਾ। ਪਰ ਦਰਜੀ ਕੋ ਬਵੇਗਾ, ਸਿੱਖੇਗਾ ਤਾਂ ਕੱਪੜਾ ਕੱਟਣਾ ਸਿੱਖ ਜਾਏਗਾ। ਉਹਨੂੰ ਪਤਾ ਹੋਏਗਾ ਵੀ ਬਈ ਤਹਿਮਦ ਕਿੰਨੇ ਬਰ ਦੀ ਰੱਖਣੀ ਹੈ ਅਤੇ ਕੁਰਤਾ ਕਿੰਨੇ ਬਰ ਦੇ ਵਿੱਚੋਂ ਜਿਹੜਾ ਕੱਟ ਕੇ ਕਿਵੇਂ ਸੀਣਾ ਹੈ। ਇਸੇ ਤਰੀਕੇ ਨਾਲ ਤੁਹਾਨੂੰ ਮੈਂ ਇੱਕ ਸਾਦਾ ਝਟਕੀ ਗੱਲ ਦੱਸੀ ਹੈ, ਲੇਕਿਨ ਇਸੇ ਤਰੀਕੇ ਨਾਲ ਮੈਡੀਕਲ ਕਾਲਜ ਦੇ ਵਿੱਚ ਵੀ ਉਹ ਤੁਹਾਨੂੰ ਬੜਾ ਸਾਰਾ ਲੰਮਾ ਚੌੜਾ ਪੜ੍ਹਾਉਂਦੇ ਨੇ। ਤੁਹਾਨੂੰ ਪਤਾ ਕਿਹੜੀ ਸ਼ਾਇਦ ਦੇਣੀ, ਕਿਹੜੀ ਨਹੀਂ ਦੇਣੀ। ਇਸ ਲਈ ਇੱਕ ਤਾਂ ਇਹ ਜਿਹੜਾ ਨਾ, ਮੇਰਾ ਮਤਲਬ ਹੈ ਕਿ ਲੋਹਾ ਪਾੜ ਅਤੇ ਸੀਮਟ ਪਾੜ ਇਹ ਵਾਲੇ ਚੱਕਰਾਂ ਦੇ ਵਿੱਚੋਂ ਬਚ ਜਾਓ। ਜੇ ਇਹਨਾਂ ਚੱਕਰਾਂ 'ਚ ਕਦੀ ਜਾਣਾ ਹੈ ਤਾਂ ਉਹਨਾਂ ਦੀ ਆਪਣੀ ਸ਼ਕਲ ਵੇਖ ਲਓ ਨਾ। ਉਹਨਾਂ ਵਿਚਾਰਿਆਂ ਦੇ ਸਿਰਾਂ 'ਤੇ ਵਾਲ ਬਚੇ ਨੇ ਅਤੇ ਉਹਨਾਂ ਦੇ ਢਿੱਡ ਵੇਖ ਲਓ ਕਿਹੜੇ ਪਾਸੇ ਨਿਕਲੇ ਨੇ। ਨਾ ਉਹਨਾਂ ਦੀ ਕੋਈ ਅਕਲ ਹੈ ਅਤੇ ਨਾ ਸ਼ਕਲ ਹੈ। ਮੈਂ ਸ਼ਕਲ, ਜ਼ਾਹਰੀ ਸ਼ਕਲ ਦੀ ਗੱਲ ਨਹੀਂ ਕਰ ਰਿਹਾ, ਉਹ ਤਾਂ ਰੱਬ ਨੇ ਬਣਾਈ ਸਾਰਿਆਂ ਦੀ ਚੰਗੀ ਹੁੰਦੀ ਹੈ। ਮਤਲਬ ਉਹਨਾਂ ਦੀ ਜਿਹੜੀ ਜਿਸਮਾਨੀ ਅਤੇ ਸਿਹਤ ਦੇ ਹਾਲਾਤ ਨੂੰ ਆਪੇ ਵੇਖ ਲਓ, ਉਹਨਾਂ ਦੀ ਸ਼ਕਲ ਵੱਲ ਤੁਹਾਨੂੰ ਵੇਖ ਕੇ ਪਤਾ ਲੱਗ ਜਾਂਦਾ। ਪਰ ਉਹਨਾਂ ਦੇ ਕੋਲੋਂ ਨੁਸਖੇ ਲੈਂਦੇ ਜੇ, ਉਹਨਾਂ ਕੋਲੋਂ ਭੈੜੀਆਂ ਚੰਗੀਆਂ ਸ਼ਾਵਾਂ ਲੈਂਦੇ ਜੇ। ਕੋਈ ਆਂਦਾ ਮੈਂ ਕੁਸ਼ਤਾ ਬਣਾਇਆ, ਇਹਦੇ ਵਿੱਚ ਮੈਂ ਫਲਾਨੀ ਸ਼ੈ ਪਾਰ ਕੇ ਪਾਈ ਹੈ। ਉਹ ਇੱਕ ਜਾਣਨ ਵਾਲਾ ਬੰਦਾ ਸੀ, ਡਰਾਈਵਰ ਸੀ, ਉਹ ਵਫਾਤ ਪਾ ਗਿਆ। ਇੱਕ ਵਾਰੀ ਪੁੱਛਿਆ ਉਹਦੇ ਘਰ ਵਾਲਿਆਂ ਕੋਲ ਕੀ ਹੋਇਆ, ਉਹਨਾਂ ਕਿਹਾ ਜੀ ਕੁਸ਼ਤਾ ਖਾਧਾ ਸੀ, ਉਹਦੇ 'ਚ ਕਿਸੇ ਬਦਬਖਤ ਨੇ ਲੋਹਾ, ਜਿਹੜਾ ਅਸਲ ਲੋਹਾ ਹੁੰਦਾ ਨਾ, ਉਹਨੇ ਉਹਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਬਾਰੀਕ ਪੀਸ ਕੇ ਖਵਾਇਆ ਸੀ। ਉਹ ਖਾਂਦਾ ਰਿਹਾ, ਉਹਦੇ ਨਾਲ ਮਰ ਗਿਆ ਫਿਰ ਬੰਦਾ, ਕਿਉਂਕਿ ਉਹਦੇ ਦਿਮਾਗ ਦੇ ਵਿੱਚ ਇਹ ਸੀ ਵੀ ਬੰਦਾ ਲੋਹਾ ਖਾਏਗਾ ਅਤੇ ਲੋਹਾ ਹੋ ਜਾਏਗਾ, ਬਰੂਦ ਬਣ ਜਾਏਗਾ। ਇਸ ਲਈ ਇਹ ਹੁਣ ਜ਼ਮਾਨਾ ਬਦਲ ਗਿਆ। ਤੁਸੀਂ ਵੀ ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਕੰਨਾਂ 'ਚ ਤੱਤੇ ਤੇਲ ਪਾਉਂਦੇ ਹੋ, ਪਤਾ ਨਹੀਂ ਕਿਹੜੀ ਸ਼ੈ ਕਰਦੇ ਹੋ, ਅਤੇ ਥੋੜ੍ਹਾ ਜਿਹਾ ਹੁਣ, ਕਿਉਂਕਿ ਮਾਡਰਨ ਦਵਾਈਆਂ ਆ ਗਈਆਂ ਨੇ, ਚਲੋ ਇਹੋ ਜਿਹਾ ਕੋਈ ਕੰਮ ਵੀ ਕਰਨਾ ਹੈ, ਡਾਕਟਰ ਨਾਲ ਪਹਿਲਾਂ ਮਸ਼ਵਰਾ ਕਰ ਲਓ ਵੀ ਡਾਕਟਰ ਸਾਹਿਬ ਇਹ ਕੰਮ ਮੈਂ ਕਰ ਲਾਂ, ਤੇਲ ਪਾ ਲਾਂ ਜਾਂ ਨਾ ਪਾ ਲਾਂ। ਅੱਛਾ, ਹੁਣ ਵਾਪਸ ਆਉਣੇ ਖਬਰ 'ਤੇ ਲੰਮੀ ਗੱਲ ਹੋ ਗਈ ਵੀ ਇਹਨਾਂ ਨੇ, ਤੁਹਾਨੂੰ ਮੁਬਾਰਕਾਂ ਹੈ ਵੀ ਇਹਨਾਂ ਨੇ ਤੇਲ ਸਸਤਾ ਕਰ ਦਿੱਤਾ ਮਾੜੇ ਬੰਦੇ ਲਈ। ਤੁਸੀਂ ਫਿਰ ਪੁੱਛੋਗੇ ਵੀ ਗਿੱਲ ਸਾਹਿਬ ਉਹ ਕਿਹੜਾ ਮਾੜਾ ਬੰਦਾ? ਜਹਾਜ਼ਾਂ ਦਾ ਤੇਲ ਸਸਤਾ ਕੀਤਾ। ਜਹਾਜ਼ ਦਾ ਤੇਲ ਸਸਤਾ, ਮੋਟਰਸਾਈਕਲ ਦਾ ਤੇਲ ਮਹਿੰਗਾ। ਉਹਨਾਂ ਆਖਿਆ ਹੁਣ ਤੁਹਾਨੂੰ ਜਹਾਜ਼ ਹੀ ਚਟਵਾਉਣੇ ਨੇ। ਐਸੇ ਖਿਆਲ ਤੇ ਕਰ ਰਿਹਾ ਫੀਲਡ ਮਾਰਸ਼ਲ ਅਤੇ ਬਾਜੀ ਦੋਵੇਂ ਤੁਹਾਡੇ। ਐਵੇਂ ਤਾਂ ਨਾ ਕਰੋ ਹੁਣ, ਤੁਸੀਂ ਨਾ ਸ਼ੁਕਰੇ ਹੋ, ਕਿਸੇ ਬੰਦੇ ਦਾ ਅਹਿਸਾਨ ਮੰਨ ਕੇ ਤੁਸੀਂ ਰਾਜ਼ੀ ਨਹੀਂ। ਮੈਂ ਇਸ ਗੱਲ 'ਤੇ ਪਹੁੰਚਿਆ ਵੀ ਅਸੀਂ ਨਾਸ਼ੁਕਰੀ ਕੌਮ ਹੈ, ਅਸੀਂ ਅਹਿਸਾਨ ਮੰਨ ਕੇ ਰਾਜ਼ੀ ਹੀ ਨਹੀਂ। ਵਰਨਾ ਯਾਰ ਇਹ ਗੱਲ ਤਾਂ ਠੀਕ ਨਹੀਂ। ਉਹਨਾਂ ਵੇਖੋ ਤੁਹਾਡਾ ਸਸਤਾ ਕਰ ਛੱਡਿਆ ਹਰ ਸ਼ੈ। ਹੁਣ ਤੁਸੀਂ ਨਾ ਚਲਾਓ ਮੋਟਰਸਾਈਕਲ, ਜੇ ਉਹਦਾ ਤੇਲ ਮਹਿੰਗਾ ਹੈ ਤਾਂ ਤੁਸੀਂ ਜਹਾਜ਼ ਚਲਾਓ। ਬਾਜੀ ਕੋ ਉਧਾਰ ਲੈ ਲਓ, ਮੰਗਵਾ। ਤੁਸੀਂ ਜਾ ਕੇ ਕਿਸੇ ਕੋਲ ਕਦੀ ਮੰਗਵਾ ਸਾਈਕਲ ਨਹੀਂ ਮੰਗਿਆ ਵੀ ਮੈਂ ਇੱਥੇ ਜਾਣਾ, ਅੱਡੇ ਤੱਕ ਜਾਣਾ, ਮੈਨੂੰ ਸਾਈਕਲ ਦੇਈ, ਜਾਂ ਮੈਂ ਜਾਣਾ ਬਈ ਸਟੇਸ਼ਨ ਤੱਕ, ਮੈਨੂੰ ਸਾਈਕਲ ਦੇਈ। ਇੰਝ ਬਾਜੀ ਕੋ ਜਹਾਜ਼ ਮੰਗ ਲਓ ਤੁਸੀਂ। ਜਹਾਜ਼ ਦਾ ਤੇਲ ਤਾਂ ਸਸਤਾ, ਪਾਈ ਜਾਓ ਅਤੇ ਚਲਾਈ ਜਾਓ। ਤੁਹਾਡੇ ਲਈ ਅਗਲਿਆਂ ਨੇ ਕੰਮ ਸਿੱਧਾ ਕਰ ਦਿੱਤਾ। ਦੂਸਰਾ ਇੱਕ ਹੋਰ ਤਰੀਕਾ ਉਹ ਹੈ ਕਿ ਫਿਰ ਤੁਸੀਂ ਤੇਲ ਵਾਲਾ ਕੰਮ ਹੈ ਹੀ ਨਹੀਂ ਤੁਹਾਡਾ, ਉਹ ਖੋਤਾ ਰੇਹੜੀ ਆਪਣੀ ਜੋ ਪਰ ਉੱਥੇ ਵੀ ਰੌਲਾ ਬਣ ਗਿਆ। ਸਾਡੇ ਕੋਲ ਅਗਲੀ ਖਬਰ ਬਦੀਨ 'ਚੋਂ ਹੈ। ਬਦੀਨ ਦੇ ਵਿੱਚ ਖੋਤਿਆਂ ਦੀ ਮੰਡੀ 'ਚ ਖੋਤਿਆਂ ਦੀ ਕੀਮਤ ਲੱਖਾਂ ਰੁਪਈਆਂ 'ਤੇ ਪਹੁੰਚ ਗਈ। ਬਦੀਨ ਦੇ ਇਲਾਕੇ ਟੰਡੋ ਗੁਲਾਮ ਅਲੀ ਦੀ ਜਿਹੜੀ ਖੋਤਾ ਮੰਡੀ ਹੈ, ਗਦਾ ਮੰਡੀ ਲਿਖਿਆ ਹੈ ਇੱਥੇ, ਉੱਥੇ ਖੋਤਿਆਂ ਦੀ ਕੀਮਤ ਲੱਖਾਂ 'ਚ ਪਹੁੰਚੀ ਹੈ। ਮੁਨਫਰਦ ਮੰਡੀ ਹੈ ਜਿੱਥੇ ਖੋਤਿਆਂ ਦੀਆਂ ਮੁਖਤਲਿਫ ਨਸਲਾਂ ਜਿਨ੍ਹਾਂ ਦੀ ਕੀਮਤ ਲੱਖਾਂ 'ਚ ਹੁੰਦੀ ਹੈ। ਕੋਈ ਖੋਤਾ 40,000 ਦਾ, ਕੋਈ 80,000 ਦਾ, ਅਤੇ ਖ਼ਾਸ ਨਸਲ ਦਾ ਖੋਤਾ ਜਿਹੜਾ 5 ਲੱਖ ਤੱਕ ਵੀ ਫਰੋਖਤ ਹੁੰਦਾ। ਮਕਾਮੀ ਜਿਹੜੇ ਵਪਾਰੀ ਨੇ ਖੋਤਿਆਂ ਦੇ, ਉਹ ਖੋਤੇ ਦੀ ਕੀਮਤ ਉਹਦੀ ਸ਼ਕਲ ਸੂਰਤ 'ਤੇ ਨਹੀਂ ਬਲਕਿ ਤਾਕਤ, ਰਫਤਾਰ ਅਤੇ ਕੰਮ ਦੀ ਸਲਾਹੀਅਤ 'ਤੇ ਲਾਉਂਦੇ ਨੇ। ਮੰਡੀ 'ਤੇ ਹਰ ਤਰਫ ਖਰੀਦਦਾਰ ਅਤੇ ਵਪਾਰੀਆਂ ਦਾ ਰਸ਼ ਸੀ। ਇੱਥੇ ਹਰ ਕੋਈ ਬਿਹਤਰੀਨ ਨਸਲ ਅਤੇ ਤਾਕਤਵਰ ਖੋਤੇ ਦੀ ਤਲਾਸ਼ ਦੇ ਵਿੱਚ ਮਸਰੂਫ ਸੀ।
ਇਸੇ ਦਿਲਚਸਪੀ ਨੇ ਮੰਡੀ ਨੂੰ ਇਲਾਕੇ ਦੀ ਮੁਨਫਰਦ ਪਛਾਣ ਵੀ ਬਣਾ ਦਿੱਤਾ। ਹੁਣ ਸਾਰੇ ਉੱਥੇ ਖੋਤਾ ਮੰਡੀ ਦੀ ਗੱਲ ਕਰਨ ਡਏ ਨੇ। ਹੁਣ ਇਹ ਵੀ ਰੌਲਾ ਬਣ ਗਿਆ। ਹੁਣ ਮੇਰਾ ਖਿਆਲ ਹੈ ਵੀ ਖੋਤਿਆਂ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਤੇਲ ਜਿੰਨਾ ਮਹਿੰਗਾ ਹੋ ਗਿਆ, ਲੋਕੀ ਖੋਤਿਆਂ 'ਤੇ ਆਉਣ ਵਾਲੇ ਨੇ। ਖੋਤਿਆਂ ਦੇ ਵੱਸ 'ਚ ਪੈ ਗਿਆ ਪਾਕਿਸਤਾਨ। ਉੱਤੇ ਵੀ ਖੋਤੇ ਬੈਠੇ ਨੇ, ਥੱਲੇ ਵੀ ਖੋਤੇ ਚੱਲਣਗੇ। ਉਹ ਹੁਣ ਖੋਤਿਆਂ ਦਾ ਰੇਟ ਵੀ ਉਹਨਾਂ ਨੇ ਵਧਾ ਦਿੱਤਾ। ਇੱਕ ਪਾਸੇ ਜਹਾਜ਼ ਮਹਿੰਗਾ 1300 ਕਰੋੜ ਦਾ, ਦੂਜੇ ਪਾਸੇ ਖੋਤੇ ਜਿਹੜੇ ਉਹ ਦੱਸਦੇ ਨੇ ਵੀ 5-5 ਲੱਖ ਦੇ ਕਰ ਦਿੱਤੇ ਨੇ। ਹੁਣ ਦੱਸੋ 5 ਲੱਖ ਦੀ ਕਿਸੇ ਜ਼ਮਾਨੇ 'ਚ ਨਿੱਕੀ ਕਾਰ ਆ ਜਾਂਦੀ ਸੀ, ਹੁਣ ਖੋਤਾ ਆਉਣ ਡਿਆ। ਚਲੋ ਖੋਤੇ ਵਾਲੇ ਖੋਤੇ ਦੇ ਮਾਲਕ ਨੂੰ ਪੁੱਛੋਗੇ, ਉਹਨੇ ਕਹਿਣਾ ਕਾਰ 'ਤੇ ਵੀ ਬੰਦੇ 5 ਬਹਿੰਦੇ ਨੇ, ਮੇਰਾ ਖੋਤਾ ਵੀ 5 ਨਹੀਂ ਤੇ 3 ਬੰਦੇ 'ਤੇ ਚੁੱਕ ਹੀ ਲੈਂਦਾ। ਅੱਛਾ ਜੀ, ਅੱਗੇ ਚੱਲਦੇ। ਅਨਵਾਰੁਲ ਹੱਕ ਦੀ ਹਕੂਮਤ ਦੇ ਖਾਤਮੇ ਤੋਂ ਬਾਅਦ, ਇਹ ਅਨਵਾਰੁਲ ਹੱਕ ਸਾਹਿਬ ਆਪਣੇ ਕਾਕੜ ਨਹੀਂ, ਦੂਸਰੇ ਅਨਵਾਰੁਲ ਹੱਕ ਜਿਹੜੇ ਆਜ਼ਾਦ ਕਸ਼ਮੀਰ ਸਨ। ਅਨਵਾਰੁਲ ਹੱਕ ਦੀ ਹਕੂਮਤ ਦੇ ਖਾਤਮੇ ਤੋਂ ਬਾਅਦ ਮੁਸਲਿਮ ਲੀਗ ਨੂਨ ਆਜ਼ਾਦ ਕਸ਼ਮੀਰ 'ਚ ਫੌਰੀ ਇੰਤਖਾਬਾਤ ਕਰਵਾਉਣਾ ਚਾਹੁੰਦੀ ਸੀ, ਲੇਕਿਨ ਪੀਪਲਸ ਪਾਰਟੀ ਨੇ ਹਕੂਮਤ ਬਣਾਉਣ ਦੀ ਤਰਜੀਹ ਕੀਤੀ ਅਤੇ ਉਸ ਵਕਤ ਇੰਤਖਾਬਾਤ ਹੋ ਜਾਂਦੇ ਅਤੇ ਅੱਜ ਇਹ ਜਿਹੜਾ ਰੌਲਾ ਪਿਆ ਇਹ ਨਾ ਪੈਂਦਾ। ਲਓ ਜੀ, ਰਾਣਾ ਸਨਾਉੱਲਾ ਸਾਹਿਬ ਨੇ ਚੁੱਪ ਕਰਕੇ ਹੀ ਗੰਦੇ ਕੱਪੜੇ ਸਾਰੇ ਪੀਪਲਸ ਪਾਰਟੀ ਦੇ ਗਲ ਪਾ ਦਿੱਤੇ। ਹੁਣ ਲੇਕਿਨ ਜ਼ਰਾ ਗੌਰ ਨਾਲ ਤੁਸੀਂ ਸੁਣਨਾ ਵੀ ਇਹਨਾਂ ਦੋਵਾਂ ਪਾਰਟੀਆਂ ਨੇ ਕੀਤਾ ਕੀ। ਪਹਿਲਾਂ ਤਾਂ ਨੂਨ ਲੀਗ ਅਤੇ ਪੀਪਲਸ ਪਾਰਟੀ ਨੇ ਮਿਲ ਕੇ ਤਹਿਰੀਕ ਇਨਸਾਫ ਦੀ ਹਕੂਮਤ ਦੇ ਖਿਲਾਫ ਅਦਮ ਇਤਮਾਦ ਲਿਆਂਦਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮਿਲ ਕੇ PTI ਦੇ ਫਾਰਵਰਡ ਬਲਾਕ ਦੀ ਇੱਕ ਹਕੂਮਤ ਬਣਾਈ। ਫਿਰ ਮਿਲ ਕੇ ਆਪਣਾ ਹੀ ਵਜ਼ੀਰ ਆਜ਼ਮ ਲਿਆਂਦਾ। ਵਜ਼ੀਰ ਆਜ਼ਮ ਖ਼ਤਮ ਕੀਤਾ, ਆਪਣਾ ਹੀ ਵਜ਼ੀਰ ਆਜ਼ਮ ਜਿਹੜਾ ਇਹਨਾਂ ਨੇ ਬਣਾਇਆ ਸੀ ਪਹਿਲੇ। ਫਿਰ ਮਿਲ ਕੇ ਪੀਪਲਸ ਪਾਰਟੀ ਦਾ ਵਜ਼ੀਰ ਆਜ਼ਮ ਬਣਵਾਇਆ ਅਤੇ ਖੁਦ ਅਪੋਜੀਸ਼ਨ 'ਚ ਬਹਿ ਗਏ। ਮਤਲਬ ਇਹ ਸਰਕਸ ਹੀ ਸੀ ਨਾ, ਕੋਈ ਮੁਲਕ ਤੇ ਨਹੀਂ ਸੀ ਜ਼ਾਹਿਰ ਹੈ। ਹੁਣ ਇਹ ਕਹਿ ਰਹੇ ਨੇ ਕਿ ਉਸ ਵੇਲੇ ਪੀਪਲਸ ਪਾਰਟੀ ਨਹੀਂ ਸੀ ਚਾਹੁੰਦੀ ਇਲੈਕਸ਼ਨ ਕਰਵਾਉਣਾ, ਕਿਤੇ ਚਾਹੁੰਦੀ ਹੁੰਦੀ ਤਾਂ ਗੱਲ ਬਣ ਜਾਣੀ ਸੀ। ਮੈਂ ਕਹਿੰਦਾ ਵੀ ਬਈ ਉਹ ਬੰਦੇ ਦੀ ਬੇਸ਼ਰਮੀ ਦਾ ਵੀ ਕੋਈ ਲੈਵਲ ਹੋਣਾ ਚਾਹੀਦਾ। ਆਪੇ ਹੀ ਸਾਰੀਆਂ ਖੇਡਾਂ ਖੇਡਦੇ ਰਹੇ ਉਸ ਵੇਲੇ, ਅਤੇ ਹੁਣ ਵੇਖੋ ਆਉਂਦੇ ਨੇ ਵੀ ਉਸ ਵੇਲੇ ਪੀਪਲਸ ਪਾਰਟੀ ਨਹੀਂ ਸੀ ਮੰਨਦੀ, ਅਤੇ ਤੁਸੀਂ ਉੱਥੇ ਅੰਬ ਲੈਣ ਡਏ ਸੋ ਨਾਲ ਪੀਪਲਸ ਪਾਰਟੀ ਦੇ, ਜੋ ਕੁਝ ਤੁਸੀਂ ਰਲ ਕੇ ਕਰਨ ਡਏ ਸੋ। ਮੈਂ ਆਨਾ ਵੀ ਬੱਲੇ ਬੱਲੇ ਆ ਇਹਨਾਂ ਨੂੰ, ਇਹਨਾਂ ਦੇ ਕੋਲੋਂ ਗੱਲਾਂ ਜਿਹੜੀਆਂ ਜਿੰਨਾ ਤੁਹਾਡਾ ਦਿਲ ਕਰਦਾ ਸੁਣ ਲਓ। ਅੱਛਾ ਜੀ, ਅੱਗੋਂ ਇੱਕ ਮੌਲਵੀ ਸਾਹਿਬ ਨੇ, ਇਹਨਾਂ ਨੇ ਬੜੀ ਵੱਡੀ ਗੱਲ ਕਹਿਤੀ ਹੈ। ਮੈਂ ਆਨਾ ਵੀ ਮੈਂ ਕੀ ਕਹਿਣਾ, ਕਿਉਂਕਿ ਮੌਲਵੀ ਸਾਹਿਬ ਨੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਇਹ ਜ਼ਰਾ ਉਹਨਾਂ ਦੀ ਜ਼ੁਬਾਨੀ ਆਪੇ ਹੀ ਸੁਣ ਲਓ। सुनो ज़रा। हर टीवी चैनल पे मौलानाज बैठे हैं, गुफ्तगू हो रही है। हाँ भाई, यजीद बहुत बुरा था, यजीद बहुत बुरा था। पूरा साल ये टीवी चैनल वक्त के यजीदों को सपोर्ट करते हैं। हाँ? पूरा साल न्यूज एंकर्स सपोर्ट पे सपोर्ट, सपोर्ट पे सपोर्ट। मुहर्रम आता है, पुराने यजीद पे लानत भेज। ये बेवकूफ लोग। हाँ, अगर तुमने यजीद समझा होता तो यजीदों के खिलाफ बात करने की जुर्रत होती। सुन लीजिए, ਅੱਜ ਦੇ ਲਿਹਾਜ਼ ਨਾਲ ਮੇਰਾ ਖਿਆਲ ਬੜੀ ਜ਼ਬਰਦਸਤ ਗੱਲ ਕੀਤੀ ਹੈ। ਇਸ ਤੋਂ ਚੰਗੀ ਗੱਲ ਕੀਤੀ ਨਹੀਂ ਜਾ ਸਕਦੀ, ਕਿਉਂਕਿ ਅੱਜ ਕੱਲ੍ਹ ਇਹ ਰਿਵਾਜ ਹੈ। ਸਾਰੇ ਤੁਸੀਂ ਵੇਖੋ ਵੀ ਸਾਰਾ ਸਾਲ ਪੁੱਠੇ ਕੰਮ ਕਰਨੇ ਨੇ। ਰਮਜ਼ਾਨ ਦੇ ਵਿੱਚ ਰਮਜ਼ਾਨ ਟਰਾਂਸਮਿਸ਼ਨ, ਮੁਹਰਮ ਦੇ ਵਿੱਚ ਮੁਹਰਮ ਟਰਾਂਸਮਿਸ਼ਨ, ਅਤੇ ਟਿਕਟੋਕ ਅਤੇ ਵੀਡੀਓ, ਜਿਹਦਾ ਜਿੰਨਾ ਵੱਸ ਚੱਲਦਾ ਹੈ ਉਹ ਨਾ ਆਪਣਾ ਕੰਮ ਖਿੱਚ ਕੇ ਰੱਖਣ ਡਿਆ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਲੋਕੀ ਕਰਨ ਕੀ ਡਏ ਨੇ। ਇਹਨਾਂ ਨੂੰ ਨਹੀਂ ਲੱਗਦਾ ਵੀ ਸਾਰਾ ਸਾਲ ਵੀ ਰੱਬ ਇਹਨਾਂ ਦੇ ਅਮਾਲ ਲਿਖਦਾ ਹੈ, ਸਿਰਫ ਇਹ ਚੰਦ ਦਿਨਾਂ ਦੇ ਵਿੱਚ ਕੋਈ ਨਹੀਂ। ਮਸਲੇ ਨਾਲ ਤੁਹਾਨੂੰ ਵੀਡੀਓ ਵਿਖਾਉਣੇ ਕਾਦਰ ਪਟੇਲ ਸਾਹਿਬ ਦੀ, ਜਿਹੜੇ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਲੱਭਦੇ ਸਨ। ਹੁਣ ਜਿਹੜਾ ਬੰਦਾ ਹੁਸੈਨੀਅਤ 'ਤੇ ਬਿਲੀਵ ਕਰਦਾ ਹੈ ਉਹ ਤਾਂ ਸੱਚਾ ਹੈ। ਹੁਸੈਨ ਤੇ ਸੱਚ ਦੇ ਉੱਤੇ ਆਪਣੀ ਜਾਨ ਦੇ ਗਏ। ਹੁਸੈਨ ਅਲੈਹਿਸਲਾਮ ਜਾਨ ਦੇ ਗਏ ਆਪਣੀ ਸੱਚ ਦੇ ਉੱਤੇ। ਸਾਡੇ ਵਾਸਤੇ ਉਹ ਇੱਕ ਰੌਸ਼ਨ ਮਿਸਾਲ ਬਣ ਗਏ, ਸਾਡੇ ਵਾਸਤੇ ਕੀ ਪੂਰੀ ਇਨਸਾਨੀਅਤ ਵਾਸਤੇ। ਹੁਣ ਜਿਹੜਾ ਬੰਦਾ ਹੁਸੈਨ ਦਾ ਪੈਰੋਕਾਰ ਹੋਵੇ, ਹੁਸੈਨੀਅਤ ਨੂੰ ਮੰਨਣ ਵਾਲਾ ਹੋਵੇ, ਉਹ ਕਿਸੇ ਦੇ ਝੂਠਾ ਬੋਤਾਨ ਤੇ ਨਹੀਂ ਲਾਏਗਾ ਜੇ ਉਹਨੂੰ ਪਤਾ ਹੋਵੇ ਵੀ ਇਹ ਝੂਠਾ ਹੈ ਉਸ ਦੇ ਬਾਵਜੂਦ। ਲੇਕਿਨ ਇਹ ਉਦੋਂ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਕੱਢੀ ਫਿਰਦੇ ਸਨ। ਅੱਛਾ, ਹਾਲਾਂਕਿ ਮੈਡੀਕਲ ਡਾਕਟਰ ਸਾਰੇ ਦੱਸਦੇ ਨੇ ਕਿ ਪਿਸ਼ਾਬ 'ਚੋਂ ਸ਼ਰਾਬ ਦਾ ਨਹੀਂ ਪਤਾ ਲਾਈਦਾ, ਅਸੀਂ ਖੂਨ ਦੇ ਨਮੂਨੇ 'ਚੋਂ ਜਿਹੜਾ ਸ਼ਰਾਬ ਦਾ ਪਤਾ ਲਾਈਦਾ। ਲੇਕਿਨ ਇਹਨਾਂ ਨੇ ਪਿਸ਼ਾਬ 'ਚੋਂ ਸ਼ਰਾਬ ਕੱਢ ਲਈ ਸੀ। ਲੇਕਿਨ ਹੁਣ ਮੁਹਰਮ ਆਇਆ ਅਤੇ ਹੁਣ ਦਾੜਾ ਮਾਰ ਰੋ ਰਹੇ ਨੇ, ਕਿਉਂਕਿ ਹੁਸੈਨੀਅਤ ਵੀ ਇਹਨਾਂ ਦੇ ਵਿੱਚ ਜਾਗ ਪਈ ਹੈ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ 2-in-1 ਟੈਕਨੋਲੋਜੀ ਇਹਨਾਂ ਦੇ ਅੰਦਰ ਕਿੱਥੋਂ ਆਈ ਹੈ, ਕਿਉਂਕਿ ਜਿੱਥੇ ਹੱਕ ਹੈ ਉੱਥੇ ਬਾਤਲ ਨਹੀਂ ਹੁੰਦਾ, ਜਿੱਥੇ ਬਾਤਲ ਹੈ ਉੱਥੇ ਹੱਕ ਨਹੀਂ ਸਮਾ ਸਕਦਾ। ਲੇਕਿਨ ਇਹ ਕੋਈ ਅਜੀਬ ਹੀ ਕੰਮ ਹੈ ਬਈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਗੱਲ ਇਹ ਹੈ ਕਿ ਜਿਹੜੇ ਵਜ਼ੀਰ ਤਾਲੀਮ ਪੰਜਾਬ ਨੇ, ਉਹਨਾਂ ਕੱਲ੍ਹ ਆਖਤਾ ਸੀ ਵੀ ਮਾਸਟਰ ਪੱਖੇ ਚੋਰ ਨੇ। ਸ਼ੁਕਰ ਕਰੋ ਕਿਤੇ ਜੁੱਤੀ ਚੋਰ, ਛਿੱਤਰ ਚੋਰ ਇਹ ਨਹੀਂ ਆਖ ਦਿੱਤਾ। ਉਹਨਾਂ ਨੇ ਇਹ ਆਖਿਆ ਵੀ ਜਿਹੜੇ ਸਕੂਲਾਂ ਦੇ ਮਾਸਟਰ ਨੇ ਪੱਖੇ ਚੋਰੀ ਕਰਕੇ ਲੈ ਜਾਂਦੇ ਨੇ। ਹੁਣ ਉਹ ਆਉਂਦੇ ਨੇ ਮੈਂ ਆਪਣੇ ਬਿਆਨ 'ਤੇ ਕਾਇਮ ਹੈ, ਜੋ ਕਿਹਾ ਸ਼ਵਾਇਦ ਮੌਜੂਦ ਨੇ, ਪੇਸ਼ ਕਰ ਸਕਦਾ। ਮੇਰੇ ਮੁਖਾਤਬ ਬਦਨਵਾਨੀ, ਨਕਲ, ਗੈਰ ਹਾਜ਼ਰੀ ਅਤੇ ਦੀਗਰ ਬੇਜ਼ਾਬਤੀਆਂ 'ਚ ਮੁਲਵਸ ਅਨਾਸਰ ਸਨ,
ਜੋ ਅਸਾਤਜ਼ਾ ਨਕਲ ਮਾਫੀਆ ਦਾ ਹਿੱਸਾ ਬਣਦੇ ਨੇ, ਸਾਲਾ ਸਾਲ ਸਕੂਲ ਨਾ ਆਉਣ, ਮੈਂ ਉਹਨਾਂ ਦਾ ਦਫਾ ਨਹੀਂ ਕਰਾਂਗਾ। ਉਹਨਾਂ ਆਖਿਆ ਮੈਂ ਸਾਰੇ ਮਾਸਟਰਾਂ ਨੂੰ ਪੱਖਾ ਚੋਰ ਨਹੀਂ ਕਿਹਾ, ਜਿਹੜੇ ਵਿੱਚੋਂ ਨਕਲ ਟੁਕਲ ਕਰਾਉਂਦੇ ਨੇ ਨਾ ਪਰਚਿਆਂ ਦੇ ਵਿੱਚ, ਨਕਲ ਮਾਫੀਆ ਵਾਲੇ ਉਹ। ਲਓ ਜੀ, ਫਿਰ ਚੌਧਰੀ ਸਾਹਿਬ ਨੇ, ਸ਼ਫਕਤ ਚੌਧਰੀ ਸਾਹਿਬ ਨੇ ਇਹ ਵੀ ਮਸਲਾ ਹੱਲ ਕਰ ਦਿੱਤਾ। ਸ਼ਫਕਤ ਚੌਧਰੀ ਸਾਹਿਬ ਨੇ ਇੱਕ ਟਵੀਟ ਰੱਖ ਦਿੱਤਾ ਅਤੇ ਨਾਲ ਉਹਦੇ FIR ਰੱਖ ਦਿੱਤੀ ਉਹਨਾਂ ਨੇ। ਉਹਨਾਂ ਦੱਸਿਆ ਵੀ ਵਜ਼ੀਰ ਮੌਸੂਫ ਦੇ ਆਪਣੇ ਭਰਾ ਤੇ FIR ਹੋਈ ਹੈ ਨਕਲ ਦੇ ਬਾਰੇ। ਇਹ ਹੀ ਜਿਹੜੇ ਵਜ਼ੀਰ ਸਾਹਿਬ ਨੇ ਕਿਸੇ ਨੂੰ ਆਪਣੇ ਥਾਂ 'ਤੇ ਪਰਚੇ ਦਵਾ ਰਹੇ ਸਨ, ਕਿਉਂਕਿ ਆਪ ਤੇ ਮੇਰਾ ਮਤਲਬ ਜੋ ਵਜ਼ੀਰ ਸਾਹਿਬ ਦਾ ਤੁਸੀਂ ਸੂਰਤ-ਏ-ਹਾਲ ਦੇਖਦੇ ਹੋ, ਉਹਨਾਂ ਕੋਲੋਂ ਚੀਫ ਮਿਨਿਸਟਰ ਨਹੀਂ ਸਿੱਧਾ ਲਿਖਿਆ ਜਾਂਦਾ, ਉਹੀ ਸੂਰਤ-ਏ-ਹਾਲ ਭਰਾ ਦੀ ਵੀ। ਉਹਨਾਂ ਨੇ ਖੈਰ ਆਪਣੇ ਥਾਂ 'ਤੇ ਕਿਸੇ ਨੂੰ ਬਹਾ ਕੇ ਬਕੌਲ ਸ਼ਫਕਤ ਚੌਧਰੀ ਸਾਹਿਬ ਦੇ ਉਹਨਾਂ FIR ਵੀ ਸ਼ੇਅਰ ਕੀਤੀ ਹੈ ਵੀ ਜਨਾਬ ਇਹ ਪਈ ਜੇ FIR ਵਜ਼ੀਰ ਸਾਹਿਬ ਦੀ ਕਿ ਇਹ ਆਪਣੇ ਭਰਾ ਦੀ ਜਗ੍ਹਾ ਦੇ ਉੱਤੇ, ਭਰਾ ਸਾਹਿਬ ਜਿਹੜੇ ਨੇ ਉਹ ਆਪਣੀ ਜਗ੍ਹਾ 'ਤੇ ਕਿਸੇ ਨੂੰ ਬਹਾ ਕੇ ਪਰਚਾ ਦਵਾ ਰਹੇ ਸਨ ਜਾਂ ਜੋ ਵੀ ਕਰ ਰਹੇ ਸਨ। ਪਰ ਪਰਚੇ ਦੀ 2 ਨੰਬਰੀ ਨਕਲ ਉਸ ਮਾਮਲੇ ਦੇ ਵਿੱਚ ਇਹਨਾਂ ਦੇ ਉੱਤੇ ਆਪ FIR ਹੋਈ। ਅਤੇ ਇਹ ਗੱਲਾਂ ਕੀ ਮਾਰਦੇ ਨੇ? ਇਹ ਗੱਲਾਂ ਇਹ ਮਾਰਦੇ ਨੇ ਕਿ ਜਨਾਬ ਅਸਾਤਜ਼ਾ ਜਿਹੜੇ ਨੇ ਸਾਰੇ ਚੋਰੀ ਕਰਦੇ ਨੇ ਅਤੇ ਪੱਖੇ ਚੋਰੀ ਕਰਕੇ ਲੈ ਜਾਂਦੇ ਨੇ, ਮਾਰਦਾ ਹੈ ਗੱਲਾਂ। ਅੱਛਾ ਜੀ, ਅੱਗੇ ਚੱਲਦੇ। ਅਗਲੀ ਇਹ ਵੀ ਜ਼ਰਾ ਸੁਣ ਲਓ, ਲੋਕਾਂ ਦਾ ਪਿਆਰ ਸੁਣ ਲਓ। ਇਮਰਾਨ ਖਾਨ ਨੂੰ ਅੱਲਾ ਬਾਹਰ ਲੈ ਆਵੇ, ਮੇਰਾ 4 ਲੱਖ ਦਾ ਬੱਕਰਾ ਹੈ, ਮੈਂ ਹਲਾਲ ਕਰਕੇ ਵੰਡ ਦਿਆਂਗਾ। ਇਹ ਜ਼ਰਾ ਸੁਣੋ ਬੰਦੇ ਦੀ ਗੱਲ। इमरान खान अल्लाह करे बाहर निकल आवे, अच्छा मेरा 4 लाख दा बकरा मैं हलाल करके वंड जाए ਉਹਦੇ ਨਾਂ ਦਾ ओंदे नाल ये अल्लाह दे नाम ते इमरान दे नाम दे दिता। मैं गरीब नहीं कहड़ा है, अल्लाह मैं मना करना, मैं गरीब नहीं कहड़ा। ਅੱਛਾ ਅੱਲਾਹ ਪਾਕ ਅੱਗੇ ਮੰਨਤ ਮੰਨੀ ਤੂੰ ਮਰਾਹਾਂ ਰਿਹਾ ਹੋਵੇ, ਮਰਾਹਾਂ ਦੇ ਨਾਂ ਦੇ 4 ਲੱਖ ਦਾ ਬੱਕਰਾ हलाल करके मैं ਉਹ ਕਿਹੜਾ ਦੇਸੀ देसी प्योर 4 लाख रुपया में लगा भी मैं नहीं दिता, मैं वो हलाल करता। अल्लाह करे धम्मी नहीं कर यार, ਵੇਖ ਲੈ ਮੁੱਕਰ ਨਾ ਜਾਈਂ ਗੱਲ। यार मैं हलाल ओनू आज अल्लाह कटे जा धम्मी में दावा ते बंदे आके खा ले। मैं चगल करनी 4 लाख रुपया मेरी औकात होती और मैं उदे तो करोड़ रुपया भी बाहर छड़ना। अजी हाँ, बाबा पर बंदा उन्ना पैर धरे जिन्नी बंदे जुरात होवे। ਉਹਨਾਂ 4 लाख रुपया मैं बंड सकना, ओनू अल्लाह कढावे चा गरीब। ਅੱਛਾ ਤੂੰ ਆਣਾ 4 ਲੱਖ ਹੁੰਦੇ ਨੇ ਅੱਲਾਹ ਦੇ ਰਾਹ ਕਿਤੇ ਦੇ ਦੇਣਾ ਇਮਰਾਨ ਖਾਨ ਜਦੋਂ ਬਾਹਰ ਆਵੇ। हाँ, ਤੇ ਅੱਲਾਹ अल्लाह के मैं अगे नु वोट भी नहीं देंदा रहा, ਅੱਛਾ ਅੱਗੇ ਵੋਟ ਨਹੀਂ ਦਿੰਦਾ वोट भी मैं मुस्लिम लीग नून नु देंदा रहा। ਅੱਛਾ पर जेड़ा चंगा होवे ना ਹਾਂ ओनू बंदा आंदा है। ਅੱਛਾ ਇਹ ਨਹੀਂ ਉਹ ਇਮਰਾਨ ਖਾਨ ਇਹ ਨਹੀਂ ਚੰਗੇ। मैं तेन दसी जाना भी मैं हालांकि ज्यादा तो जब वोट इन्हां नु देंदा रहा, ਅੱਛਾ मैं ओनू वोट भी नहीं दिता। ਅੱਛਾ वो बंदा ही इन्हां नाल चंगा। ਇਮਰਾਨ ਖਾਨ ਦੇ ਕਿਦੋਂ ਦਾ ਫੈਨ ਹੋਇਆ ਤੂੰ? मैं तेन दसी जाना भी मैं ओनू वोट इतकी भी नहीं दिते। अच्छा। वो ढकिया जरा ढकिया सिर्फ मैं ओदी दलेरी वेख्या फैन हो गया। ਅੱਛਾ इहो जे बंदे नाल बंदा लग जावे ना, ਹਾਂ बंदा मर भी जावे ना, मरना ते एक दे। ਇਹ ਜੇ ਖਾਲਸ ਸ਼ੁੱਧ ਖਾਲਸ ਪਿਆਰ ਲੋਕਾਂ ਦਾ ਇਮਰਾਨ ਖਾਨ ਨਾਲ। ਅਤੇ ਲੋਕੀ ਆਪਣੀ ਹਰ ਸ਼ੈ ਵਾਰਨ ਨੂੰ ਤਿਆਰ ਨੇ ਆਪਣੇ ਲੀਡਰ ਦੇ ਉੱਤੇ। ਅਤੇ ਲੀਡਰ ਨੇ ਵੀ ਵੈਸੇ ਲੋਕਾਂ ਦੀ ਅਣਖ ਦਾ ਖਿਆਲ ਕੀਤਾ ਹੈ। ਪਹਿਲੀ ਵਾਰੀ ਮਾਂ ਨੇ ਇਹੋ ਜਿਹਾ ਪੁੱਤਰ ਜੰਮਿਆ ਜਿਹੜਾ ਆਂਦਾ ਵੀ ਮੈਂ ਲੋਕਾਂ ਦੀ ਧੌਣ ਥੱਲੇ ਨਹੀਂ ਆਉਣ ਦੇਣੀ। ਜਰਨੈਲਾਂ ਪੂਰਾ ਜ਼ੋਰ ਮਾਰ ਲਿਆ। ਜਰਨੈਲ ਤੁਹਾਨੂੰ ਪਤਾ ਆਦੀ ਸਨ 75 ਸਾਲਾਂ ਤੋਂ, ਹਰ ਬੰਦੇ ਨੂੰ ਆਪਣੀ ਲੱਤ ਥੱਲੇ ਲੰਘਾਉਣ ਦੇ। ਚੱਲ ਬਈ ਚੱਲ ਬਈ ਚੱਲ ਬਈ, ਜਿਹੜਾ ਆਉਂਦਾ ਸੀ ਚੱਲ ਬਈ। ਭੁੱਟੋ ਸਾਹਿਬ ਨੇ ਥੋੜ੍ਹੀ ਜਿਹੀ ਅੜੀ ਕੀਤੀ, ਉਹਨਾਂ ਨੂੰ ਫਾਹੇ ਲਾ ਦਿੱਤਾ। ਬਾਕੀ ਜਿਹੜਾ ਆਇਆ ਚੱਲ ਬਈ। ਅਤੇ ਮਾਂ ਨੇ ਸੋਹਣਾ ਪੁੱਤਰ ਜੰਮਿਆ ਹੈ ਕਿ ਉਹਨੇ ਬੜੀ ਅਣਖ ਦੇ ਨਾਲ ਖਲੋ ਕੇ ਦਲੇਰੀ ਨਾਲ ਜੇਲ੍ਹ ਕੱਟੀ ਹੈ। ਅੱਜ ਦੁਨੀਆ ਸਲਾਮਾਂ ਵੀ ਕਰਦੀ ਹੈ ਅਤੇ ਦੁਨੀਆ ਮਸਾਲਾ ਵੀ ਦਿੰਦੀ ਹੈ। ਅੱਛਾ ਜੀ, ਅਗਲੀ ਖਬਰ ਦੇਣੀ ਹੈ ਤੁਹਾਨੂੰ। ਇੱਕ ਖਾਤੂਨ ਇੱਕ ਜ਼ਿੰਦਾ ਹੈ, ਪਰ ਹਕੂਮਤ ਨੇ ਉਹਦਾ ਡੈਥ ਸਰਟੀਫਿਕੇਟ ਕੱਢ ਦਿੱਤਾ ਹੈ ਗਲਤੀ ਨਾਲ। ਹੁਣ ਉਹ ਕਰਲਾਉਂਦੀ ਫਿਰਦੀ ਹੈ, ਪੁੱਛਦੀ ਫਿਰਦੀ ਹੈ ਵੀ ਮੈਂ ਆਪਣੇ ਬੱਚਿਆਂ ਦੇ ਗਾਂ ਸ਼ਨਾਖਤੀ ਕਾਰਡ ਬਣਾਉਣੇ, ਮੈਂ ਜਿਉਂਦੀ ਹਾਂ। ਉਹ ਆਂਦੇ ਨਹੀਂ ਤੂੰ ਮਰੀ ਹੈ। ਉਹ ਇੱਕ ਦਫ਼ਤਰ ਤੋਂ ਦੂਸਰੇ ਦਫ਼ਤਰ ਪਹੁੰਚਦੀ ਹੈ, ਦੂਸਰੇ ਤੋਂ ਤੀਸਰੇ ਪਹੁੰਚਦੀ। ਉਹ ਆਂਦੀ ਮੈਂ ਜਿਉਂਦੀ ਹਾਂ। ਉਹ ਆਂਦੇ ਨਹੀਂ ਤੂੰ ਮਰੀ ਹੈ। ਜਾਵੇ ਵੀ ਤਾਂ ਕੋਈ ਕਿਹੜੇ ਪਾਸੇ ਜਾਵੇ। ਹੁਣ ਮਰੇ ਬੰਦੇ ਦਾ ਤਾਂ ਕੁਝ ਕਰ ਲਓਗੇ, ਜਿਹਨੂੰ ਜਿਉਂਦੇ ਨੂੰ ਮਾਰ ਦਿੱਤਾ ਉਹਦਾ ਕੀ ਕਰ ਲਓਗੇ? ਸ਼ੁਕਰ ਹੈ ਕਿਤੇ ਭੂਤ ਛੂਤ ਨਹੀਂ ਕਰਾਰ ਦੇ ਕੇ, ਤੇ ਮੇਰਾ ਮਤਲਬ ਹੋਰ ਨਹੀਂ ਕੋਈ ਨੁਕਸਾਨ ਕਰ ਦਿੰਦੇ ਕਿ ਰੂਹ ਫਿਰਨ ਡਈ ਉਹਨਾਂ ਦੀ ਜਾਂ ਕੋਈ ਭੂਤ ਫਿਰਨ ਡਿਆ। ਹੁਣ ਉਸ ਵਿਚਾਰੀ ਨੂੰ ਕੋਈ ਸਮਝ ਨਹੀਂ ਆਉਂਦੀ, ਹਰ ਥਾਂ 'ਤੇ ਫਿਰਦੀ ਹੈ ਵੀ ਮੇਰੀ ਕੋਈ ਗੱਲਬਾਤ ਸੁਣੇ, ਮੇਰੇ ਨਾਲ ਕੋਈ ਗੱਲ ਕਰੇ। ਇਹ ਜ਼ਰਾ ਛੋਟੀ ਜੀ ਸੁਣ ਲਓ। ਤੁਹਾਡੇ ਸਾਹਮਣੇ ਜ਼ਿੰਦਾ ਮੇਰਾ ਡੈਥ ਸਰਟੀਫਿਕੇਟ ਤੁਸੀਂ ਵੇਖ ਰਹੇ ਜੇ, ਠੀਕ ਹੈ। ਨਾਜ਼ਰਾ ਦਫ਼ਤਰ ਜਦੋਂ ਗਈ ਆ, ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਡੈਥ ਸਰਟੀਫਿਕੇਟ ਬਣਿਆ ਹੈ, ਤੁਹਾਡਾ ਨਾ ਬੱਚੀਆਂ ਬੇਫਾਰਮ ਬਣੇ, ਨਾ ਸ਼ਨਾਖਤੀ ਕਾਰਡ ਬਣਨਾ ਹੈ, ਠੀਕ ਹੈ। ਮੈਂ ਗਈ ਆ ਥਾਣੇ ਬਿਠਾਣੇ, BDV ਨੂੰ ਮੈਂ ਦਰਖਾਸਤ ਦਿੱਤੀ ਹੈ, ਉਹਨਾਂ ਨੇ ਮੇਰੀ ਗੱਲ ਸੁਣੀ। ਇੱਧਰ ਥਾਣੇ ਕਚਹਿਰੀਆਂ ਮੈਂ ਗਈ ਆ, ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਠੀਕ ਹੈ। ਤੁਹਾਡੇ ਸਾਹਮਣੇ ਆ, ਜ਼ਿੰਦਾ ਆ, ਮੈਨੂੰ ਸਬੂਤ ਸੁਣ ਲਈ ਜੇ। ਇਹ ਸੂਰਤ ਹਾਲ ਹੈ। ਇੰਝ ਹੀ ਇਹਨਾਂ ਨੇ ਜੀਂਦੀ ਆਵਾਮ ਮਾਰ ਛੱਡੀ ਹੈ, ਕੁਝ ਮਹਿੰਗਾਈ ਨਾਲ, ਕੁਝ ਹੈ ਨਾਦਰਾ ਦੇ ਵਿੱਚ।
ਇੱਥੇ ਵੀ ਲੈਫਟੀਨੈਂਟ ਜਨਰਲ ਸਾਹਿਬ ਬੈਠੇ ਨੇ, ਮੁਨੀਰ ਅਫਸਰ ਸਾਹਿਬ ਨਾਦਰਾ ਦੇ ਵਿੱਚ। ਕਿਵੇਂ ਬਣੇਗਾ ਹੁਣ ਇਹਦਾ? ਮਾੜੀ ਜਿਹੜੀ ਭੈਣ ਹੈ ਸਾਡੀ, ਜਨਾਨੀ ਹੈ, ਇਹਦਾ ਕਿੱਥੋਂ ਬਣੇਗਾ? ਇੱਥੇ ਕੋਈ ਤਗੜਾ ਹੁੰਦਾ ਤਾਂ ਜਨਾਬ ਹਰ ਸ਼ੈ ਸਿੱਧੀ ਹੋ ਜਾਣੀ ਸੀ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।